ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 26 ਮਈ 2015 12 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਡਾਕਟਰ ਸਾਹਿਬ ਜੀ, ਜਿਵੇਂ ਕਿ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਹਮੇਸ਼ਾ ਹੀ ਤੁਹਾਡਾ ਵੀਕਐਂਡ ਜਾਣਨ ਦੀ ਉਡੀਕ ਰਹਿੰਦੀ ਹੈ, ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਵੀਕਐਂਡ ਦੱਸੋ। ਦੇਖੋ, ਅਮਰੀਕਾ ਦਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲਗਭਗ 3000 ਮੀਲ ਤੋਂ ਜ਼ਿਆਦਾ ਦਾ ਡਿਸਟੈਂਸ ਹੈ, 32-3300 ਮੀਲ ਹੈ ਸ਼ਾਇਦ ਜੀ। ਤੇ ਵੀਕਐਂਡ 'ਚ ਅਸੀਂ ਇੱਕ ਸਿਰੇ ਤੋਂ ਦੂਸਰਾ ਸਿਰਾ ਜਾ ਕੇ ਟੱਚ ਕੀਤਾ। ਹਾਲਾਂ ਪਹਿਲਾਂ ਪ੍ਰੋਗਰਾਮ ਨਹੀਂ ਸੀ, ਬੜਾ ਨਿਕ ਆਫ ਟਾਈਮ ਹੀ ਬਣਿਆ, ਕਿਉਂਕਿ ਬੀਤਿਆ ਸੈਚਰਡੇ ਜਿਹੜਾ ਕਿ 23 ਮਈ ਸੀ, ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਵਸ ਸੀ ਜੀ। ਤੇ ਸਟਾਕਟਨ ਦੇ ਨੇੜੇ ਇੱਕ ਛੋਟਾ ਜਿਹਾ ਟਾਊਨ ਹੈ ਲੈਥਰੋਪ, ਜਿਨ੍ਹਾਂ ਦੇ ਮੇਅਰ ਵੀ ਇੱਕ ਸਿੱਖ ਨੌਜਵਾਨ ਨੇ, ਸੁਖਵਿੰਦਰ ਸਿੰਘ ਧਾਲੀਵਾਲ, ਔਰ ਬੜੇ ਸਾਡੇ ਨਾਲ ਵੀ ਸਨੇਹ ਕਰਦੇ ਨੇ, ਸਿੱਖੀ ਸੋਚ ਵੀ ਹੈ। ਔਰ ਲੈਥਰੋਪ ਨੇ ਸ਼ਾਇਦ ਨਵੰਬਰ 84 ਦੇ ਜੈਨੋਸਾਈਡ ਨੂੰ, ਸਿੱਖ ਜੈਨੋਸਾਈਡ ਨੂੰ ਵੀ ਮਾਨਤਾ ਦਿੱਤੀ। ਹੁਣ ਤਾਂ ਖੈਰ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਦੋਨਾਂ ਨੇ ਹੀ ਪਾਸ ਕੀਤਾ ਜੀ। ਸੋ ਸਾਰੀ ਕਮਿਊਨਿਟੀ ਵੱਲੋਂ ਲੈਥਰੋਪ ਦੀ ਜਿਹੜੀ ਹੈ ਇਹ ਦਿਨ ਉਹਨਾਂ ਨੇ ਪਿਛਲੇ 3 ਸਾਲ ਤੋਂ ਮਿੱਥਿਆ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਵਸ। ਔਰ ਇਹ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ 'ਚ ਮਨਾਇਆ ਜਾਂਦਾ ਹੈ ਹਰ ਸਾਲ। ਸੋ ਇਸ ਵਾਰ ਸਾਨੂੰ ਬੜੇ ਮੌਕੇ ਤੇ, ਯਾਨੀ ਲੇਟ ਔਨ ਦਾ ਈਵ ਹੀ ਉਹਨਾਂ ਨੇ ਇਨਵਾਈਟ ਕੀਤਾ ਜੀ। ਸੋ ਅਸੀਂ ਵੀ ਐਮਰਜੈਂਸੀ 'ਚ ਆਪਣੇ ਬਾਕੀ ਜਿਹੜੇ ਪ੍ਰੋਗਰਾਮ ਸੀ ਇੱਥੋਂ ਦੇ ਉਹਨਾਂ ਨੂੰ ਦਰਕਿਨਾਰ ਕਰਕੇ ਉੱਥੇ ਪਹੁੰਚੇ। ਉਸ ਤੋਂ ਪਹਿਲਾਂ ਸੈਚਰਡੇ ਸਾਡੇ ਇੱਕ ਪਰਿਵਾਰਕ ਹਲਕਿਆਂ ਦਾ ਹੀ ਸਮਾਗਮ ਸੀ, ਜਿਸ ਦੇ ਵਿੱਚ ਵੀ ਅਸੀਂ ਸ਼ਮੂਲੀਅਤ ਕੀਤੀ। ਸੋ ਐਤਵਾਰ ਦਾ ਦੀਵਾਨ ਕਾਫੀ ਯਾਦਗਾਰੀ ਦੀਵਾਨ ਸੀ, ਔਰ ਮੈਨੂੰ ਬਹੁਤ ਚੰਗਾ ਲੱਗਾ ਕਿ ਮੈਂ ਦੇਖਿਆ ਕਿ ਸੁਖ ਧਾਲੀਵਾਲ, ਜਿਨ੍ਹਾਂ ਨੂੰ ਸ਼ਾਰਟ ਕਿਹਾ ਜਾਂਦਾ ਹੈ ਜੀ, ਉਹ ਘੰਟਿਆਂ ਬੱਧੀ ਆਪ ਰੈਸਟ ਰੂਮਸ ਦੇ ਵਿੱਚ ਦੂਸਰੇ ਗਾਰਬੇਜ ਦੀ ਸੇਵਾ, ਫਰਸ਼ ਸਾਫ਼ ਕਰਨੇ ਔਰ ਦੂਸਰੀ ਸੇਵਾ ਕਰਦੇ ਰਹੇ। ਔਰ ਮੈਨੂੰ ਪਤਾ ਲੱਗਾ ਕਿ ਉਹ ਇਸ ਤਰ੍ਹਾਂ ਹੀ ਜਦੋਂ ਆਉਂਦੇ ਨੇ ਘੰਟਿਆਂ ਬੱਧੀ ਉਹ ਆਪ ਜਿਹੜੀ ਹੈ ਉਹ ਹੱਥੀਂ ਸੇਵਾ ਕਰਦੇ ਨੇ। ਸੋ ਮੈਨੂੰ ਇਹ ਮੈਂ ਸਮਝਦਾ ਵੀ ਹਾਲਾਂਕਿ ਹਰ ਇੱਕ ਨੇ ਜੋ ਵੀ ਕਰਨਾ ਹੈ ਉਹ ਆਪਣੇ ਲਈ ਕਰਨਾ ਹੈ, ਔਰ ਨਿਰੰਕਾਰ ਦੇ ਕੋਲ ਹਰ ਕੋਈ ਆਪੋ ਆਪਣੇ ਕਰਮਾਂ ਦਾ ਔਰ ਆਪੋ ਆਪਣੀ ਕਿਰਤ ਦਾ ਜਿਹੜਾ ਉਹ ਜਵਾਬਦੇਹ ਹੈ ਉਸ ਦੇ ਲਈ ਜੀ। ਲੇਕਿਨ ਇਹ ਜੈਸਚਰ ਜਿਹੜੇ ਨੇ, ਜਦੋਂ ਕਿ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਬਹੁਤ ਛੋਟੀ ਵੀ ਪ੍ਰਾਪਤੀ ਹੁੰਦੀ ਹੈ ਔਰ ਅਸੀਂ ਸਿਰਫ ਤੇ ਸਿਰਫ ਗੁਰਦੁਆਰੇ 'ਚ ਮਾਈਕ੍ਰੋਫੋਨ ਦੇ ਨੇੜੇ ਜਾਣਾ ਚਾਹੁੰਦੇ ਹਾਂ, ਜਾਂ ਗਲ ਦੇ ਵਿੱਚ ਸਿਰੋਂ ਪਾਉ ਪਾਉਣਾ ਚਾਹੁੰਦੇ ਹਾਂ, ਜਾਂ ਮਾਣ ਸਤਿਕਾਰ ਚਾਹੁੰਦੇ ਹਾਂ ਜੀ ਜੀ। ਸੋ ਕੁੱਲ ਮਿਲਾ ਕੇ ਸੰਗਤ ਦੇ ਵਿੱਚ, ਕਿਉਂਕਿ ਇਸ ਦਿਨ ਦਾ ਸਬੰਧ 24 ਦਾ ਇਹ ਫੰਕਸ਼ਨ ਸੀ ਜਿੱਥੇ ਗੁਰੂ ਅਮਰਦਾਸ ਜੀ ਨੇ ਕਿਵੇਂ ਉਸ 4000 ਸਾਲ ਦੇ ਜਿਹੜੇ ਬ੍ਰਾਹਮਣਵਾਦੀ ਦ੍ਰਿਸ਼ਟੀਕੋਣ ਨੂੰ, ਜਿਸ ਨੂੰ ਕਿ ਸੁਸਾਇਟੀ ਨੇ ਅਪਣਾਇਆ ਹੋਇਆ ਸੀ, ਚੈਲੰਜ ਗੁਰੂ ਨਾਨਕ ਸਾਹਿਬ ਨੇ ਕੀਤਾ। ਔਰ ਇਹ ਵੀ ਇੱਕ ਯੂਨੀਕ ਹਿਸਟਰੀ ਦੀ ਗੱਲ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਦੇ ਉੱਤੇ ਨੇ, ਜੋਤੀ ਜੋਤ ਸਮਾਨ ਤੋਂ ਪਹਿਲਾਂ ਤੱਕ, ਉਸ ਵੇਲੇ 4 ਗੁਰੂ ਸਾਹਿਬਾਨ ਸਰੀਰਕ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਵਿਚਰ ਰਹੇ ਸਨ, ਗੁਰੂ ਨਾਨਕ ਸਾਹਿਬ ਸਮੇਤ ਜੀ। ਗੁਰੂ ਅੰਗਦ ਸਾਹਿਬ ਵੀ, ਉਹ ਤਾਂ ਉਹਨਾਂ ਦੀ ਸ਼ਰਨ 'ਚ ਆ ਕੇ ਫਿਰ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਬਣੇ। ਔਰ ਗੁਰੂ ਅਮਰਦਾਸ ਜੀ ਜਿਹੜੇ ਨੇ ਉਹ ਵੀ ਲਗਭਗ 1469 ਈਸਵੀ 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ, ਤੇ 1479 ਦੇ ਵਿੱਚ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼। ਔਰ ਚੌਥੇ ਗੁਰੂ ਰਾਮਦਾਸ ਜੀ, ਭਾਈ ਜੇਠਾ ਜੀ ਵੀ ਲਾਹੌਰ ਚੂਨਾ ਮੰਡੀ 'ਚ ਪ੍ਰਕਾਸ਼ਮਾਨ ਹੋ ਚੁੱਕੇ ਸਨ। ਸੋ ਇਹ ਇੱਕ ਇਤਿਹਾਸਕ ਫੈਕਟ ਹੈ। ਲੇਕਿਨ ਜਿਸ ਤਰੀਕੇ ਨਾਲ ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਅਸੀਂ ਦੇਖਦੇ ਹਾਂ, ਲਗਭਗ 20 ਸਾਲ ਉਹਨਾਂ ਦਾ ਉਸ ਕਰਮਕਾਂਡ ਨਾਲ ਹੀ ਜੁੜਿਆ ਹੋਣਾ ਜਿਹੜਾ ਬ੍ਰਾਹਮਣੀਕਲ ਸੀ, ਹਰਿਦੁਆਰ ਜਾਣਾ ਔਰ ਗੰਗਾ ਇਸ਼ਨਾਨ, ਔਰ ਫਿਰ ਜਿਹੜੀ ਤਬਦੀਲੀ, ਬੇਸ਼ੱਕ ਉਹਨਾਂ ਦਾ ਆਪਣਾ ਭਤੀਜਾ ਜਿਹੜਾ ਹੈ ਉਹ ਗੁਰੂ ਅੰਗਦ ਸਾਹਿਬ ਦੀ ਬੇਟੀ ਦੇ ਨਾਲ ਵਿਆਹਿਆ ਹੋਇਆ ਸੀ, ਲੇਕਿਨ ਬਹੁਤ ਵਾਰੇ ਹੁੰਦਾ ਹੈ ਕਿ ਇੱਕੋ ਘਰ ਦੇ ਵਿੱਚ, ਔਰ ਹਾਲਾਂਕਿ ਉਹਨੂੰ ਐਕਸਪਲੇਨ ਕਰਨ ਦੇ ਲਈ ਬਹੁਤ ਵਾਰੀ ਸਾਡੇ ਲਿਖਾਰੀਆਂ ਨੇ ਬੜੀ ਇੱਕ ਫੈਂਟੈਸੀ ਟਾਈਪ ਸਟੋਰੀ ਬਣਾਈ ਹੈ ਕਿ ਜਦੋਂ ਗੁਰੂ ਅਮਰਦਾਸ ਅਖੀਰਲੀ ਵਿਜ਼ਿਟ ਤੋਂ ਆਏ, ਉਹਨਾਂ ਦਾ ਇੱਕ ਸਾਧੂ ਨੇ ਕਿਹਾ ਤੁਹਾਡਾ ਗੁਰੂ ਕੌਣ ਹੈ? ਉਹਨਾਂ ਨੇ ਕਿਹਾ ਜੀ ਮੈਂ ਤਾਂ ਗੁਰੂ ਨੇ। ਉਹਨੇ ਕਿਹਾ ਜੀ ਮੈਂ ਤਾਂ ਨਿਗੁਰੇ ਦਾ ਖਾ ਰਿਹਾ, ਪਿੱਟ ਗਿਆ, ਇਹ ਉਹ।
फिर आंदा है कि जी उन्होंने फिर एक दिन सवेरे देखा कि उस घर चों आवाज़ आ रही है बाणी की। उन्होंने पूछा बेटा ये किहदी बाणी है, तू की पढ़दी सी? उन्हें कहा मेरे पिता जी दी है। पर यह मैं समझदा भी ये बहुत वारी इस किस्म दी कहानियां शुरू हो जांदियां ने, फिर चलदियां रहंदियां। फैक्ट तो यह है कि बेशक उन्होंने अपने भतीजे का जिहड़ा विआह भी उस गुरु नानक दे कारज गुरु अंगद साहब की पुत्री नाल कीता सी, लेकिन ये जिहड़े कर्मकांडी विश्वास हुंदे ने, ब्राह्मणिकल जिहड़ा विश्वास सी उहदे थल्ले वो तसव्वुर करन नूं ही तैयार नहीं होणगे कि ब्राह्मणवादी विचारधारा तो कोई होर उच्ची विचारधारा है। पर जदों लगभग 20 साल की वो सारी कर्मकांडी फेलियर तो बाद झटका लगता है कि भी कुछ नहीं है, जीवन दे विच रस नहीं है, जीवन दे अंदर जिहड़ा उस तरह का एक खला है, तो फिर वो गुरु अंगद साहब की शरण चाहते हैं। तो फिर किवें 20 साल तो ज़्यादा समा हत्थी सेवा गागर दे नाल दरिया ब्यासा तो पानी लियाना, इशनान करवाना गुरु अंगद साहिब नूं, और जिहड़ी वो सेवा जिहदे च कि दुनियादार ये समझते हैं कि देखो ये कुड़म ने, हुण मुंडे वाले असीं अज भी देखते हैं कि कुड़माचारी है जी। हुण बहुत वारी मुंडे वाले दीयां ज़्यादतियां भी सहंदे ने, कुड़ियां वाले हुंदा जी कुड़माचारी है। लेकिन इत्थे जिहड़ा मुंडे वाले जिहड़े कुड़म ने वो आके गुरु अंगद साहब दे दर ते पानी ढो रहे ने, सेवा कर रहे ने हत्थीं। सो ज़ाहिर है भाईचारे दे विच भी गल्लां उठियां होणगीਆਂ, और जिवें साडी रवायत दसदी है कि किवें एक जुड़ाया परिवार जिन्हां दी उस खड्डी दे नाल जां उस किला जिहड़ा कोई हुंदा है गड्ढिआ उस नाल ठेडा लगदा है, ते उन्हें पुछया कि जी कौन है जी? अमरू नथावा होना जिन्हों कोई थां नहीं। हुण गुरु अमरदास निथाविਆਂ ਦੇ ਥਾਮ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ और जिन्हां प्रथाए ਅਸੀਂ ਬਾਣੀ ਚ ਪੜ੍ਹਦੇ ਹਾਂ, ਜਿਹੜੀ ਟ੍ਰਿਬਿਊਟ ਹੈ ਕਿ ਭੱਲੇ अमरदास गुण तेरे, तेरी उपमा तोहे बन आवे, कि तेरे वर्गा तू ही है। और जिन्ने रेवोल्यूशनरी काम और जिहड़े जदों असीं गोइंदवाल साहब जिहड़ा गुरु अमरदास जी ने फाउंड कीता और कदे पढ़दे सी गोइंदवाल सिੱਖੀ ਦਾ ਧੁਰਾ जी, ਹੁਣ ਧੁਰਾ ਹੁੰਦਾ ਜਿਸ ਦੇ ਆਲੇ ਦੁਆਲੇ ਸਾਰੀ ਚੀਜ਼ ਘੁੰਮਦੀ ਹੈ। ਕਿਵੇਂ ਗੁਰੂ ਅਮਰਦਾਸ ਜੀ ਨੇ ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਜਿਹੜੀਆਂ ਪਵਿੱਤਰ ਨਦੀਆਂ ਦਾ ਕਨਸੈਪਟ ਸੀ ਬ੍ਰਾਹਮਣਵਾਦ ਦਾ, ਉਸ ਨੂੰ ਤੋੜਿਆ। ਦਰਿਆ ਬਿਆਸਾ ਦਾ ਪਾਣੀ ਉਸ ਬਾਵਲੀ 'ਚ 84 ਪੌੜੀਆਂ ਵਾਲੀ ਬਾਵਲੀ ਜਿਹੜੀ ਯਾਦ ਕਰਵਾਉਂਦੀ ਸੀ ਕਿ ਬ੍ਰਾਹਮਣ ਦੀ 84 ਇੱਥੇ ਜਪਜੀ ਪੜ੍ਹਿਆਂ ਕੱਟੀ ਜਾਂਦੀ ਹੈ ਜੀ। ਜਿਨ੍ਹਾਂ ਨੇ ਉਸ ਸਾਰੇ ਜੋ ਔਰਤ ਨੂੰ ਮਨੂ ਨੇ ਸ਼ੂਦਰ ਬਣਾਇਆ ਔਰ ਕਿਵੇਂ ਨਰਕ ਦੁਆਰੀ ਔਰ ਸਾਰੇ ਹਕੂਕ ਖੋਏ ਸੀ। ਜੇ ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰ ਦੇ ਲਈ 22 ਮੰਜੀਆਂ ਥਾਪੀਆਂ ਉਸ ਵੇਲੇ ਦੇ ਸਾਊਥ ਏਸ਼ੀਆ 'ਚ, ਤੇ ਬੀਬੀਆਂ ਨੂੰ ਵੀ ਮੰਜੀ ਬਖਸ਼ੀ। ਮਾਈ ਭਾਗ ਭਰੀ ਕਸ਼ਮੀਰ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਮੁੱਖ ਪ੍ਰਚਾਰਕ ਹੈ। ਔਰ ਇਹ ਹੀ ਨਹੀਂ, ਗ੍ਰਸਤ ਨੂੰ ਵਡਿਆਇਆ, ਹਸਬੈਂਡ ਵਾਈਫ ਮੱਥੋ ਮੁਰਾਰੀ, ਉਹਨਾਂ ਨੂੰ ਵੀ ਜਿਹੜੀ ਹੈ ਉਹ ਮੰਜੀ ਬਖਸ਼ੀ ਜਾਂਦੀ ਹੈ। ਔਰ ਜਿਸ ਤਰੀਕੇ ਨਾਲ ਸਤੀ ਦੀ ਗੱਲ ਜਿਹੜੀ ਬ੍ਰਾਹਮਣ ਨੇ ਸੀ ਕਿ ਜੇ ਪਤੀ ਦੇ ਨਾਲ ਚੁੱਕ ਕੇ ਸੁੱਟ ਦਿੰਦੇ ਸੀ ਕਿ ਭਾਈ ਸਾੜ ਦਿਓ, ਸੋ ਗੁਰੂ ਸਾਹਿਬ ਨੇ ਕਿਹਾ ਵੀ ਇਹ ਸਤੀਆਂ ਨਹੀਂ ਨੇ ਕਿ ਜਿਹੜੀਆਂ ਤੁਸੀਂ ਅੱਗ 'ਚ ਚਿਖਾ ਤੇ ਸਾੜ ਦਿੰਦੇ ਹੋ। ਸਤੀਆਂ ਸਹੀ ਆਖੀਏ ਜੇ ਬਿਰਹਿ ਚੋਟ ਮਰਨ, ਕਿ ਜਦੋਂ ਰੱਬ ਦੇ ਤੋਂ ਵਿਛੋੜਾ ਤੇ ਉਹਦੀ ਕਸਕ ਤੁਹਾਨੂੰ ਜਿਹੜੀ ਹੈ ਬੇਆਰਾਮ ਕਰੇ ਔਰ ਰੱਬ ਦੀ ਯਾਦ ਲਈ ਤੁਸੀਂ ਤੜਫ ਰਹੇ ਹੋਵੋ, ਇਹ ਸਤੀ ਹੋਣਾ। ਘੁੰਡ ਕੱਢਣਾ ਜਿਸ ਤਰੀਕੇ ਦੇ ਨਾਲ ਉਹ ਵੀ ਉਸ ਮਨੂ ਦੀ ਸੋਚ 'ਚੋਂ ਆਇਆ ਸੀ। ਸੋ ਇਸ ਸਾਰੇ ਦੇ ਨਾਲ ਨਾਲ ਜਿਵੇਂ ਗੁਰੂ ਸਾਹਿਬ ਨੇ ਵਰਣ ਆਸ਼ਰਮ ਨੂੰ ਤੋੜਿਆ, ਇਹ ਹੁਕਮ ਕੀਤਾ ਕਿ ਪਹਿਲੇ ਪੰਗਤ ਪਾਛੇ ਸੰਗਤ, ਜਿਹੜਾ ਮੇਰਾ ਦੀਦਾਰ ਚਾਹੁੰਦਾ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੇ। ਔਰ ਅਕਬਰ ਵਰਗਾ ਬਾਦਸ਼ਾਹ ਵੀ ਜਿਹੜਾ ਉਹ ਛਕਦਾ ਲੰਗਰ ਬੈਠ ਕੇ ਆਮ ਲੋਕਾਂ ਦੇ ਨਾਲ, ਬਰਾਬਰੀ ਦੀ ਗੱਲ, ਵਰਣ ਆਸ਼ਰਮ ਨੂੰ ਤੋੜਨ ਦੀ ਗੱਲ, ਔਰ ਫਿਰ ਹੀ ਗੁਰੂ ਦਾ ਦੀਦਾਰ ਉਹ ਕਰ ਸਕਦੇ ਨੇ। ਔਰ ਫਿਰ ਰਾਜ ਸ਼ਕਤੀ ਦੇ ਨਾਲ ਟੱਕਰ, ਮੈਂ ਸਮਝਦਾ ਹਾਂ ਵੀ ਉਦੋਂ ਤੱਕ ਜਿੱਦੀ ਉਹ ਥਾਂ ਸੀ ਗੋਂਦਾ ਮਰਵਾਹਾ ਖੱਤਰੀ ਜਿਸ ਤੋਂ ਲੈ ਕੇ ਗੋਇੰਦਵਾਲ ਵਸਾਇਆ, ਉਹਨੂੰ ਵੀ ਬ੍ਰਾਹਮਣਵਾਦੀਆਂ ਨੇ ਅੱਗੇ ਲਾ ਲਿਆ ਕਿ ਜੀ ਕਬਜ਼ਾ ਕਰ ਲਿਆ ਮੇਰੀ ਥਾਂ ਤੇ ਜੀ। ਅਕਬਰ ਦੇ ਦਰਬਾਰ 'ਚ ਸ਼ਿਕਾਇਤ ਕੀਤੀ ਔਰ ਉਸ ਸ਼ਿਕਾਇਤਨਾਮੇ ਦੇ ਲਈ ਹੀ ਅਕਬਰ ਆਇਆ। ਔਰ ਜਿਸ ਤਰੀਕੇ ਦੇ ਨਾਲ ਫਿਰ ਈਵਨ ਗੁਰਬਾਣੀ ਜਿਹੜੀ ਕਿ ਰਚੀ ਗਈ ਸੀ ਗੁਰੂ ਨਾਨਕ, ਗੁਰੂ ਅੰਗਦ ਸਾਹਿਬ ਔਰ ਗੁਰੂ ਅਮਰਦਾਸ ਜੀ ਦੀ ਬਾਣੀ, ਅੱਜ ਵੀ ਅਸੀਂ ਜਦੋਂ ਰਾਮਕਲੀ ਦੇ ਵਿੱਚ ਆਨੰਦ ਸਾਹਿਬ ਪੜ੍ਹਦੇ, ਭਾਵੇਂ ਉਹ ਖੁਸ਼ੀ ਦਾ ਸਮਾਗਮ ਹੈ ਜਾਂ ਕੋਈ ਹੋਰ ਹੈ, ਗੁਰੂ ਅਮਰਦਾਸ ਜੀ ਦੀ ਬਾਣੀ ਉਹ ਸ਼ਲੋਕ ਰੂਪ ਦੇ ਵਿੱਚ, ਸ਼ਬਦ ਰੂਪ ਦੇ ਵਿੱਚ ਰਾਹ ਦੱਸੇ ਰਹੇ। ਸੋ ਕਿਵੇਂ ਭਾਈ ਜੇਠਾ ਜੀ ਰਿਪਰੈਜ਼ੈਂਟ ਕਰਦੇ ਨੇ ਅਕਬਰ ਦੇ ਦਰਬਾਰ 'ਚ, ਅਕਬਰ ਇੰਨਾ ਪ੍ਰਭਾਵਿਤ ਹੁੰਦਾ ਕਿ ਅਸੀਂ ਸਮਝਦੇ ਹਾਂ ਕਿ ਉਹ ਉਹਨਾਂ ਦਾ ਵਾਰ ਜਿਹੜਾ ਬਾਅਦ 'ਚ ਜਹਾਂਗੀਰ ਦੇ ਵੇਲੇ ਕਾਮਯਾਬ ਰਿਹਾ
ਕਿਵੇਂ ਚੰਦੂ ਨੂੰ ਅੱਗੇ ਲਾ ਕੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਇਆ, ਜੀ। ਉਹ ਗੁਰੂ ਅਮਰਦਾਸ ਜੀ ਦੇ ਵੇਲੇ ਉਹਨਾਂ ਦਾ ਵਾਰ ਚੱਲਿਆ ਨਹੀਂ। ਸੋ ਇਸ ਸਭ ਨੂੰ ਜਿਹੜਾ ਅਸੀਂ ਸਮਝਦੇ ਹਾਂ ਵੀ ਅੱਜ ਦੇ ਕੰਟੈਕਸਟ 'ਚ ਜਦੋਂ ਕਿ ਅਸੀਂ ਉਦੋਂ ਉਹਨਾਂ ਨੇ ਮੁਗਲਿਆ ਰਾਜ ਸ਼ਕਤੀ ਨੂੰ ਅਕਬਰ ਰਾਹੀਂ ਵਰਤਣਾ ਚਾਹਿਆ ਸੀ ਤਾਂ ਕਿ ਇਸ ਗੁਰੂ ਨਾਨਕ ਦੀ ਸੱਚ ਹੱਕ ਇਨਸਾਫ ਦੀ ਆਵਾਜ਼ ਇਸ ਗੁਰੂ ਨਾਨਕ ਦੇ ਘਰ ਨੂੰ ਨੁਕਸਾਨ ਪਹੁੰਚਾਇਆ ਜਾਏ। ਤੇ ਮੈਂ ਉਸ ਦੀਵਾਨ 'ਚ ਕਿਹਾ ਵੀ ਅੱਜ ਤਾਂ ਉਹਨਾਂ ਦੇ ਕੋਲ ਸਿੱਧੀ ਤਾਕਤ ਹੈ। ਜਿਹੜੇ ਬ੍ਰਾਹਮਣਵਾਦੀ ਵਿਚਾਰਧਾਰਾ ਵਾਲੇ ਨੇ ਐਵੇਂ ਨਹੀਂ ਸਾਡਾ ਅਕਾਲ ਤਖਤ ਸਾਡਾ ਹਰਮੰਦਰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਔਰ ਕਿਸ ਤੇਜ਼ੀ ਦੇ ਨਾਲ ਅੱਜ ਪੰਜਾਬ ਦੇ ਵਿੱਚ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕੀਤਾ ਹੈ ਔਰ ਕਿਵੇਂ ਇੱਕ ਤੋਂ ਬਾਅਦ ਇੱਕ ਅੱਜ ਜਿਵੇਂ ਉਸ ਪਿੰਕੀ ਕੈਟ ਜਿਹਨੇ ਸੈਂਕੜਿਆਂ ਸਿੱਖ ਨੌਜਵਾਨ ਜਿਹੜਾ ਸੁਮੇਧ ਸੈਣੀ ਦਾ ਰਾਈਟ ਹੈਂਡ ਹੰਚਮੈਨ ਪੂਲੇ ਵਾਂਗ ਬਣ ਕੇ ਮਾਰੇ ਹੋਏ ਨੇ, ਕਿਵੇਂ ਉਹ ਨਸ਼ੇ 'ਚ ਉਸ ਹੰਕਾਰ 'ਚ ਇੱਕ ਨੌਜਵਾਨ ਜਿਹੜਾ ਇੱਕ ਗਲੀ ਦੇ ਵਿੱਚ ਉਸ ਦਾ ਉਹ ਮੋਟਰਸਾਈਕਲ ਲੰਘਾਉਣਾ ਚਾਹੁੰਦਾ ਉਹਨੂੰ ਵੀ ਮਾਰ ਦਿੰਦਾ ਹੈ। 7 ਸਾਲ ਦੀ ਕੈਦ ਹੁੰਦੀ ਹੈ, ਉਹਦੇ 'ਚੋਂ ਵੀ ਅੱਧਾ ਟਾਈਮ ਉਹ ਬਾਹਰ ਗੁਜ਼ਾਰਦਾ ਹੈ। ਔਰ ਕਿਵੇਂ ਇਹ ਸਟੇਟ ਗਵਰਨਮੈਂਟ ਜਿਹੜਾ ਬਾਦਲ ਕਹਿੰਦਾ ਹੈ ਕਿ ਜੀ ਉਹ ਛੱਡਣ ਦੇ ਲਈ ਤਾਂ ਸੁਪਰੀਮ ਕੋਰਟ ਦਾ ਹੁਕਮ ਨਹੀਂ ਹੈ, ਨਾ ਸਿਰਫ ਇਸ ਕੈਟ ਨੂੰ ਛੱਡਿਆ ਜਾਂਦਾ ਹੈ, ਜਿਸ ਤਰੀਕੇ ਨਾਲ ਉਹਨੂੰ ਰੀਇਨਸਟੇਟ ਹੁਣ ਕੀਤਾ ਗਿਆ। ਔਰ ਇਹ ਵੱਖਰੀ ਗੱਲ ਹੈ ਕਿ ਰੌਲਾ ਪਿਆ ਉਹਨਾਂ ਨੇ ਜੀ ਉਹ ਸੁਖਬੀਰ ਨੂੰ ਨਹੀਂ ਪਤਾ ਕਿ ਕੀ ਹੋ ਗਿਆ, ਦੂਜੇ ਨੂੰ ਨਹੀਂ ਪਤਾ, ਪਿਓ ਇਹਦਾ ਸਮੇਧ ਸੈਣੀ ਜੋ ਬੈਠੇ ਜਿਹੜਾ ਇਹਨਾਂ ਨੇ ਲਾਇਆ ਉਹਨੂੰ ਡੀਜੀਪੀ ਔਰ ਇਹਨਾਂ ਦਾ ਅੰਦਰੂਨੀ ਕਮਜ਼ੋਰੀਆਂ ਦਾ ਭੇਤੀ ਹੈ, ਉਹਦੇ ਰਾਹੀਂ ਉਸ ਕਿਸਮ ਦਾ ਕੈਟ ਇਧਰ ਬਜ਼ੁਰਗ ਬਾਪੂ ਸੂਰਤ ਸਿੰਘ ਅੱਜ 125 ਦਿਨ ਤੋਂ ਜ਼ਿਆਦਾ ਹੋ ਗਏ ਨੇ ਉਹ ਬੈਠੇ ਨੇ ਹੜਤਾਲ ਦੇ ਉੱਤੇ, ਭੁੱਖ ਹੜਤਾਲ ਦੇ ਉੱਤੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਜਿਨ੍ਹਾਂ ਦੀਆਂ ਜੇਲ੍ਹ ਟਰਮਸ ਮੁੱਕੀਆਂ ਹੋਈਆਂ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਅੱਜ ਵੀ ਸਾਡੇ ਸਾਹਮਣੇ ਚੈਲੰਜ ਹੈ, ਬੇਸ਼ੱਕ 24 ਮਈ ਦਾ ਦਿਨ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਵੀ ਸੀ ਔਰ ਜਿਸ ਇਤਿਹਾਸਕ ਗੁਰਦੁਆਰੇ 'ਚ ਮੈਂ ਸੰਗਤ ਨੂੰ ਸੰਬੋਧਨ ਕੀਤਾ ਸਟਾਕਟਨ, ਇਹ ਉਹੀ ਸਥਾਨ ਹੈ ਜਿੱਥੇ ਕਦੇ ਕਰਤਾਰ ਸਿੰਘ ਸਰਾਭੇ ਨੇ ਗਦਰ ਗੂੰਜਾਂ ਨਾਂ ਦਾ ਅਖਬਾਰ ਕੱਢਿਆ, ਜਿੱਥੋਂ ਗਦਰ ਪਾਰਟੀ ਔਰ ਗਦਰ ਲਹਿਰ ਜਿਹੜੀ ਹੈ ਤੁਰੀ। ਔਰ ਇਹ ਲਾਈਨਾਂ ਵੀ ਕਰਤਾਰ ਸਿੰਘ ਸਰਾਭੇ ਦੀਆਂ ਨੇ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸੋ ਜ਼ਾਹਰ ਹੈ ਕਿ ਇਹ ਵੀ ਇੱਕ ਪਾਰਟ ਜਿਹੜਾ ਹੈ ਉਸ ਸਾਰੇ ਦਾ ਹਿੱਸਾ ਹੈ ਕਿ ਅੱਜ ਵੀ ਜਿਹੜੇ ਆਜ਼ਾਦੀ ਦੇ ਇਸ ਰਸਤੇ ਤੇ ਤੁਰੇ ਹੋਏ ਨੇ ਉਹ ਕਿਸ ਕਿਸਮ ਦੇ ਸਫ਼ਰ ਚੋਂ ਗੁਜ਼ਰ ਰਹੇ ਨੇ, ਕਿਵੇਂ ਅੱਜ ਵੀ ਸਾਡੇ ਹਵਾਰੇ ਰਾਜੋਆਣੇ ਤਾਰੇ ਕਿਵੇਂ ਸਫ਼ਰ ਕਰ ਰਹੇ ਨੇ। ਔਰ ਇੱਕ ਗੱਲ ਦਾ ਇਹ ਵੀ ਰਹਿ ਬਹੁਤ ਵਾਰ ਅਸੀਂ ਭੁੱਲ ਜਾਂਦੇ ਹਾਂ, ਇਤਿਹਾਸਕ ਜਿਹੜੀ ਤਬਦੀਲੀ ਵਾਲੇ ਦਿਨ ਹੁੰਦੇ ਨੇ, ਇਹ ਤਾਂ ਸਾਡੇ ਇਤਿਹਾਸ ਦੀਆਂ ਤਬਦੀਲੀਆਂ ਨੇ, ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਸਰਾਭੇ ਦਾ, ਲੇਕਿਨ ਕਿਵੇਂ ਸਾਊਥ ਏਸ਼ੀਆ 'ਚ ਨਿਊਕਲੀਅਰ ਰੇਸ ਨੂੰ ਖੜਾ ਕੀਤਾ ਇਸ ਬ੍ਰਾਹਮਣਵਾਦੀ ਸੋਚ ਵਾਲਿਆਂ ਨੇ ਕਿ 24 ਮਈ 1998 ਨੂੰ ਅੱਜ ਠੀਕ ਇਸ ਦਿਨ ਤੋਂ 17 ਸਾਲ ਪਹਿਲਾਂ ਰਾਜਸਥਾਨ ਦੇ ਪਿਛਵਾੜੇ ਪੋਖਰਾਨ ਦੇ ਵਿੱਚ 5 ਨਿਊਕਲੀਅਰ ਧਮਾਕੇ ਕਰਕੇ ਭਾਰਤ ਨੇ ਆਪਣੇ ਆਪ ਨੂੰ ਨਿਊਕਲੀਅਰ ਸ਼ਕਤੀ ਐਲਾਨਿਆ ਔਰ ਠੀਕ 2 ਹਫ਼ਤੇ ਬਾਅਦ ਪਾਕਿਸਤਾਨ ਨੇ 6 ਧਮਾਕੇ ਕਰਕੇ ਜਿਹੜਾ ਆਪਣੇ ਆਪ ਨੂੰ ਨਿਊਕਲੀਅਰ ਸ਼ਕਤੀ ਐਲਾਨੇ। ਸੋ ਇਹ ਸਾਰੀ ਜਿਹੜੀ ਦੌੜ ਸ਼ੁਰੂ ਹੋਈ ਉਸ ਦਾ ਨਤੀਜਾ ਹੈ ਕਿ ਅੱਜ ਕੋਈ ਚੀਨ ਦੇ ਜਿਹੜਾ ਉਹ ਪ੍ਰਭਾਵ ਥੱਲੇ ਹੈ, ਕੋਈ ਅਮਰੀਕਾ ਦਾ ਪ੍ਰਭਾਵ ਹੈ ਔਰ ਇੱਕ ਦੌੜ ਅੰਨੀ ਦੌੜ ਇਸ ਵੇਲੇ ਸਭ ਤੋਂ ਜ਼ਿਆਦਾ ਨਿਊਕਲੀਅਰ ਰੈਟ ਰੇਸ ਜਿਹੜੀ ਹੈ ਉਸ ਦੇ ਵਿੱਚ ਨਿਊਕਲੀਅਰ ਵਾਰਹੈਡ ਇੰਡੀਆ ਬਣਾ ਰਿਹਾ ਹੈ, ਪਾਕਿਸਤਾਨ ਬਣਾ ਰਿਹਾ ਹੈ, ਚਾਈਨਾ ਬਣਾ ਰਿਹਾ ਹੈ। ਔਰ ਮੈਂ ਸੰਗਤ ਨੂੰ ਯਾਦ ਕਰਵਾਇਆ ਕਿ ਅਸੀਂ ਤਾਂ ਗਫਲਤ 'ਚ ਹੈ, ਸਾਨੂੰ ਪਤਾ ਹੀ ਨਹੀਂ ਹੈ ਵੀ ਕੀ ਚੱਲ ਰਿਹਾ, ਕਿ ਸਾਡਾ ਹੋਮਲੈਂਡ ਜਿੱਥੇ 30 ਮਿਲੀਅਨ ਸਿੱਖ ਕੌਮ ਦਾ ਲਗਭਗ 80% ਜਿਹੜੀ ਗਿਣਤੀ ਆ ਉਹ ਵਸਦੀ ਹੈ ਦਰਿਆਏ ਜਮਨਾ ਤੋਂ ਵਾਘਾ ਤੱਕ, ਔਰ ਪਾਕਿਸਤਾਨ ਦੇ ਵਿੱਚ 178 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਜਿੱਥੇ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਸਥਾਨ ਪੰਜਾ ਸਾਹਿਬ ਇਤਿਹਾਦਕ ਨੇ, ਵੀ ਅਸੀਂ ਤਾਂ ਇਹਨਾਂ 2 ਇਰਰਿਸਪੌਂਸਿਬਲ ਨਿਊਕਲੀਅਰ ਸ਼ਕਤੀਆਂ ਦੇ ਵਿਚਕਾਰ ਸੈਂਡਵਿਚ ਬਣੇ ਹੋਏ। ਔਰ ਕੋਈ ਵੀ ਜਿਹੜਾ ਜਿਸ ਕਿਸਮ ਦਾ ਪ੍ਰਭਾਵ ਇੱਧਰ ਉੱਧਰ ਦਿੱਤਾ ਜਾ ਰਿਹਾ ਹੈ, ਬਿਆਨਬਾਜ਼ੀਆਂ ਹੁੰਦੀਆਂ ਨੇ, ਆ ਬੜੀ ਇਰਰਿਸਪੌਂਸਿਬਲ ਬਿਆਨਬਾਜ਼ੀ ਭਾਰਤੀ ਡਿਫੈਂਸ ਮਿਨਿਸਟਰ ਨੇ ਕੀਤੀ, ਪਾਕਿਸਤਾਨ ਨੇ ਰਿਐਕਟ ਕੀਤਾ ਇਸ ਸਾਰੇ 'ਚ ਕੱਲ ਨੂੰ ਸਾਡੀ ਕੌਮ ਦਾ ਸਾਡੀ ਸਿਵਲਾਈਜੇਸ਼ਨ ਦਾ ਕੀ ਬਣੇਗਾ, ਇਸ ਤੋਂ ਵੀ ਅਸੀਂ ਬਿਲਕੁਲ ਬੇਖਬਰ ਆਪਣਾ ਜਿਹੜਾ ਉਹ ਸਾਰੇ ਨੂੰ ਤੋੜ ਰਹੇ ਹਾਂ। ਕਹਾਂਦੇ ਅਸੀਂ ਸਿੱਖੀ ਦੇ ਵਾਰਿਸ ਹੈ, ਆਪਣੇ ਨਾਂ ਨਾਲ ਸਿੰਘ ਕੌਰ ਲਾ ਕੇ ਅਸੀਂ ਇਤਿਹਾਸ ਸਮਝਦੇ ਹਾਂ ਕਿ ਭਾਈ ਜਿਨ੍ਹਾਂ ਨੇ ਸਿਰਜਿਆ ਅਸੀਂ ਉਹਨਾਂ ਦੇ ਵਾਰਿਸ ਹੈ, ਪਰ ਅੱਜ ਅਸੀਂ ਪ੍ਰੈਕਟੀਕਲੀ ਉਸ ਸਾਰੇ ਤੋਂ ਕਿੱਥੇ ਜਾ ਕੇ ਖੜੇ। ਇਹ ਸਾਰਾ ਪਾਰਟ ਜਿਹੜਾ ਇਸ ਵਿਚਾਰ ਚਰਚਾ ਦਾ ਵਿਸ਼ਾ ਸੀ
ਔਰ ਅਸੀਂ ਕਿਉਂਕਿ ਕੱਲ ਮੰਡੇ ਸੀ ਮੈਮੋਰੀਅਲ ਡੇ ਜੀ ਔਰ ਕੱਲ ਸਾਡੇ ਦਰਸ਼ਕਾਂ ਨੇ ਗੁਰਦੁਆਰਾ ਸਿੰਘ ਸਭਾ ਬ੍ਰੈਡਕ ਰੋਡ ਵਾਲੀ ਸਪੀਚ ਜਿਹਦੇ ਚ ਕਿ ਕਿਵੇਂ ਪੈਰੇਡ ਨੂੰ ਵਿਸਾਖੀ ਪਰੇਡ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਇੰਡੀਅਨ ਐਮਬੈਸੀ ਨੇ, ਉਸ ਦੇ ਵੇਰਵੇ ਵੀ ਸੁਣੇ ਹੋਣਗੇ। ਬਹੁਤ ਸਾਰਿਆਂ ਨੇ ਕਿਹਾ ਵੀ ਕਿ ਪ੍ਰੋਗਰਾਮ ਨਹੀਂ ਅੱਜ ਆਇਆ ਜੀ, ਲੇਕਿਨ ਇਸ ਮੈਮੋਰੀਅਲ ਡੇ ਨੂੰ ਵੀ ਅਸੀਂ ਉੱਥੇ ਜਿਹੜਾ ਮੀਟਿੰਗਸ ਦੇ ਲਈ ਇਸਤੇਮਾਲ ਕੀਤਾ ਔਰ ਅੱਜ ਸਵੇਰੇ ਅਰਲੀ ਆਵਰਸ 2:30-3 ਵਜੇ ਉੱਠ ਕੇ ਔਰ ਜਿਹੜਾ ਸੈਨ ਫਰਾਂਸਿਸਕੋ 에ਅਰਪੋਰਟ ਤੇ ਪਹੁੰਚ ਕੇ ਜਹਾਜ਼ 'ਚ 3000 ਮੀਲ ਦਾ ਸਫ਼ਰ ਤੈਅ ਕਰਕੇ ਵਾਪਸ ਦਰਸ਼ਕਾਂ ਦੀ ਕਚਹਿਰੀ ਜਾਏ। ਕੋਈ ਹੋਰ ਵੇਰਵਾ ਵੀ ਚਾਹੀਦਾ? ਨਹੀਂ, ਬਸ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਮੇਰਾ ਖਿਆਲ ਹੈ ਬ੍ਰੇਕ ਲੈ ਲਈਏ ਪਹਿਲਾਂ। ਓਕੇ ਡਾਕਟਰ ਸਾਹਿਬ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।